मेरे नाल मिलन गिलन उन्हों का, लेकिन ना मेरे को टाइम नहीं मैनेज होंदा। अच्छा एक गल ये है, दूसरी गल ये है, मैं ना फैसलाबाद तो बाहर रह नहीं सकता। मैनू किसी भी शहर की ना जी शाम है वो बहुत परेशान करती है। तो मैं मतलब इतों कराची काम करन जाना, एक दो दिन वास्ते मैं चला जावा ना तो मैंने इदा लगन लग पैंदा मैं पता नहीं कितना अरसा हो गया मैनू आए ने। वो दिल जरा थोड़ा है तो फिर ना मैनू थोड़ा जिहा ना इदा लगता है कि यार मैं इदा नहीं कर पाऊंगा, मतलब मैं इतों बाहर जाके किते रह नहीं सकूंगा। बिल्कुल सही बात ये अपनाइए ते जी इस मट्टी की जी खुशबू है ना वो नहीं किते दूर जाती। हाँ जी, मैं फिर ना मैनू इदा अगर कोई तुसीं मैनू कहोगे ना जी कि साडे कोल 2 महीने का प्रोजेक्ट है तो तुसीं 5-7-10 लाख रुपए मैनू दोगे ते लेकिन मैं 2 महीने फैसलाबाद नहीं आऊंगा तो मैं सॉरी कर लांगा, मैं नहीं करांगा, मैं इदा कर नहीं पावांगा। वो थोड़ी जी लाइफ है साडी, छोटी जी लाइफ है ते ना मैं उन्होंने बिखरदा नहीं देखना चाहता। मैं जिन्हां लोगों का प्यार करदा, जिहड़े लोग मेरे नाल ने ਜਿਹੜਾ ਕਿ ਅਕੀਦਤ ਦਾ ਰਿਸ਼ਤਾ ਹੈ ਉਹ हाँ मैं उन्होंने तो दूर नहीं जाना चाहता, मैं उन्होंने बहुत राबते च रहना चाहना वो, क्योंकि राबते का पता नहीं ना किहड़े वेले टुट जाना। अल्लाह अल्लाह पाक ते मैं इस वास्ते वो राबता जिन्ना चिर हैगा ना बहुत नज़दीक रहना चाहना। क्या बात। अच्छा राणा साहब ਤੁਸੀਂ ਇਸ ਫੀਲਡ 'ਚ ਆਏ ਹੋ हाँ जी ਤੇ ਮਤਲਬ ਫੈਮਿਲੀ ਵੱਲੋਂ ਰਾਣਾ ਫੈਮਿਲੀ ਨਾਲ ਤੁਹਾਡਾ ਤਾਲੁਕ ਹੈ। हाँ जी ਤੇ ਫੈਮਿਲੀ ਵੱਲੋਂ ਕਦੀ ਕੋਈ ਮਤਲਬ ਇਹਦੇ ਤੇ ਕੋਈ ਤਨਕੀਦ ਨਹੀਂ ਕੀਤੀ ਗਈ ਕੋਈ ਕਿ ਕਿਹੜੇ ਕੰਮਾਂ 'ਚ ਪੈ ਗਏ ਹੋ ਜਾਂ ਕੋਈ? हाँ जी वो असल च मामला ये होंदा है जी कि हुण फेसबुक ते या इधर उधर होंदा है मामला कि जी यार तू राणा है किहड़े कम्मां च पै गए हैं, ये वो खानदान नालों भी बहुत सारे मसले आए। मैं कहा यार कि की चाहते हो कि मतलब 5-7 पर्चे होण मेरे ते फिर मैं ठीक हाँ। हर महीने मेरी एक अद्धी लड़ाई होवे, कोई कन टुटे कोई 100 कन टुटा मेरा वाकफ होवे फिर ठीक है, मतलब फिर मैं राणा ते उदा मैं राणा नहीं हैगा। मतलब कि मैनू तुसी खान साहब कह लो, मैनू तुसी मरासी कह लो, मैनू तुसी उस तो थल्ले कुछ कह लो, सिर मत्थे ते मैनू कोई प्रॉब्लम नहीं हैगा इस गल का। मैनू राणे पुणे की कोई लोड़ नहीं हैगी। मेरा सफ़र थोड़ा जिहा मुख्तलिफ है, मेरा सफ़र प्यार का मुहब्बत का सफ़र है ते मैं उहदे विच ही इस अपने सफ़र की इंतहा चाहना। मैं कोई ऐसा काम नहीं करना चाहता कि जिहड़ा ना ਤੁਸੀਂ ਰਾਣਾ ਸਾਹਿਬ ਕੰਮ ਜਿਹੜਾ ਕਰ ਰਹੇ ਹੋ ਨਾ, ਜਿਹੜਾ ਕੰਮ ਡਾਕਟਰ ਨਹੀਂ ਕਰ ਸਕਦੇ, ਮੁੱਲਾ ਨਹੀਂ ਕਰ ਸਕਦੇ, ਬਜ਼ੁਰਗ ਨਹੀਂ ਕਰ ਸਕਦੇ, ਉਹ ਤੁਸੀਂ ਕਰ ਰਹੇ ਹੋ। ਲੋਕ ਪਰੇਸ਼ਾਨੀਆਂ ਦਾ ਸ਼ਿਕਾਰ ਨੇ, ਹਰ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ। ਤੁਸੀਂ ਇੱਕ ਕਾਲ ਨਾਲ, ਇੱਕ ਆਪਣੇ ਛੋਟੇ ਜਿਹੇ ਕਲਿੱਪ ਦੇ ਨਾਲ ਉਹਨਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਨਾ ਉਹਨਾਂ ਤੋਂ ਦੂਰ ਕਰ ਦਿੰਦੇ ਆ ਔਰ ਉਹ ਚੰਦ ਲਮਹਿਆਂ ਲਈ ਜਿੰਨੀ ਦੇਰ ਉਹ ਤੁਹਾਡੀ ਕਾਲ ਸੁਣਦੇ ਨੇ, ਕੁਛ ਅਰਸੇ ਲਈ, ਕੁਛ ਵਕਤ ਲਈ, ਉਹ ਸਾਰਾ ਕੁਝ ਭੁੱਲ ਜਾਂਦੇ ਨੇ। ਤੇ ਮੇਰੇ ਖਿਆਲ ਨਾਲ ਬੜਾ ਨੇਕੀ ਦਾ ਕੰਮ ਹੈ ਔਰ ਅੱਛਾ ਕੰਮ ਹੈ ਕਿ ਕਿਸੇ ਬੰਦੇ ਨੂੰ ਕੋਈ ਖੁਸ਼ੀ ਦੇਣਾ, ਔਰ ਇਹ ਖੁਸ਼ੀ ਦੇਣਾ ਇਹ ਸਭ ਤੋਂ ਬੜਾ ਕੰਮ ਹੈ ਜਿਹੜਾ ਇੱਕ ਡਾਕਟਰ ਵੀ ਨਹੀਂ ਦੇ ਸਕਦਾ। ਡਾਕਟਰ ਸਿਰਫ ਮੈਡੀਸਨ ਲਿਖ ਕੇ ਦੇ ਸਕਦਾ ਕਿ ਜੇ ਮੈਂ ਰਿਕਮੈਂਡ ਕਰ ਦਿੱਤੀ ਇਹਨੂੰ ਖਾਓ, ਲੇਕਿਨ ਜਿਹੜੀ ਹੈ ਖੁਸ਼ੀ ਜਿਹੜਾ ਬੰਦੇ ਨੂੰ ਸਾਰੇ ਗਮ ਦੂਰ ਕਰ ਦੇਣਾ ਇਹ ਸਿਰਫ ਔਰ ਸਿਰਫ ਤੁਸੀਂ ਕਰ ਰਹੇ ਹੋ ਔਰ ਇਹ ਬੜਾ ਨੇਕੀ ਵਾਲਾ ਕੰਮ ਹੈ, ਬੜਾ ਬਹੁਤ ਬੜਾ ਕੰਮ ਹੈ। अल्लाह का काम है सारा, अल्लाह का ही सब कुछ है जी। ਅੱਛਾ ਕਿਸੇ ਤੌਰ ਤੇ ਰਾਣਾ ਸਾਹਿਬ ਹੁੰਦਾ ਹੈ ਜੀ ਮਾਸ਼ਾਅੱਲਾ ਵਾਇਸ ਕੁਆਲਿਟੀ ਜਿਹੜੀ ਹੈ ਨਾ ਜੀ ਮਾਸ਼ਾਅੱਲਾ ਬਹੁਤ ਅੱਛੀ ਹੈ, ਪਾਵਰਫੁਲ ਹੈ, ਕੀ ਬਾਤ ਹੈ, ਸਪੀਚ ਪਾਵਰ ਜਿਹੜੀ ਹੈ ਤੁਹਾਡੀ ਸਟਰੋਂਗ ਹੈ। ਕਿਸੇ ਦੌਰ 'ਚ ਅਲੀ ਅਹਿਮਦ ਸਾਹਿਬ ਹੁੰਦੇ ਸਨ, ਡਬਿੰਗ ਕਰਦੇ ਸਨ ਸਾਡੇ ਸਟੂਡੀਓ 'ਚ, ਸੁਲਤਾਨ ਅਲੀ ਸਾਹਿਬ ਸ਼ੂਟ ਕਰਕੇ ਗਏ ਨੇ, ਡਬਿੰਗ ਵਾਸਤੇ ਟਾਈਮ ਨਹੀਂ ਹੈ ਤੇ ਅਲੀ ਅਹਿਮਦ ਸਾਹਿਬ ਕਰ ਰਹੇ ਨੇ। ਸ਼ੇਖ ਅਕਬਾਲ ਸਾਹਿਬ ਇੱਕ ਐਸਾ ਨਾਮ ਹੋਇਆ ਹੈ ਕਿ ਉਹਨਾਂ ਦੀ ਜਿਹੜੀ ਵਾਇਸ ਕੁਆਲਿਟੀ ਸੀ ਕਿ ਉਹ ਵਿਦਾਊਟ ਮਾਈਕ ਅਗਰ ਗੁਫ਼ਤਗੂ ਕਰਦੇ ਹੋ ਇੰਝ ਲੱਗਦਾ ਸੀ ਕਿ ਮਾਈਕ ਤੋਂ ਅੱਛੀ ਗੁਫ਼ਤਗੂ ਜਾ ਰਹੀ ਹੋ। ਵਾਹ 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 ਵਾਹ। ਤੇ ਤੁਹਾਨੂੰ ਕਦੀ ਕਿਸੇ ਫਿਲਮ ਵਾਸਤੇ ਜਾਂ ਸਾਡੇ ਕਿਸੇ ਮਤਲਬ ਹਵਾਲੇ ਨਾਲ ਕੋਈ ਐਸੀ ਆਫਰ ਨਹੀਂ ਹੋਈ ਕਿ ਚਲੋ ਜੀ ਤੁਹਾਡੀ ਵਾਇਸ ਕੁਆਲਿਟੀ ਕੋਈ ਡਬਿੰਗ ਵਾਸਤੇ ਜਾਂ ਕੋਈ ਐਸਾ ਸਿਲਸਿਲਾ ਕੋਈ? हाँ जी, मैं वॉइस ओवर आर्टिस्ट हाँ वैसे। ਤੁਹਾਡੇ ਜਿਹੜੇ ਕਮਰਸ਼ੀਅਲਸ ਚੱਲ ਰਹੇ ਹੁੰਦੇ ਨੇ ਜੀ, ਉਹਨਾਂ ਵਾਸਤੇ ਪੂਰੇ ਪਾਕਿਸਤਾਨ 'ਚ ਮੈਂ ਵੌਇਸ ਓਵਰ ਕਰਦਾ ਮਾਸ਼ਾਅੱਲਾ। ਚੂੰਕਿ ਮੇਰੀ ਟ੍ਰੇਨਿੰਗ ਹੈ, ਮੈਂ ਸਿੱਖਿਆ ਹੈ ਵੌਇਸ ਓਵਰ, ਮੈਨੂੰ ਪੜ੍ਹਿਆ ਹੈ ਤੇ ਇਸ ਵਾਸਤੇ ਮੈਂ ਆਪਣੀ ਆਵਾਜ਼ ਨੂੰ ਯੂਜ਼ ਕਰਦਾ ਜੀ ਪ੍ਰੋਪਰ। ਕਿਹੜੀ ਕਿਹੜੀ ਕੋਈ ਐਡ ਕੋਈ ਹੈ ਕੋਈ ਐਸੀ ਕਮਰਸ਼ੀਅਲ ਜਿਹਦੇ ਪਿੱਛੇ ਹਾਂ ਮੈਂ ਡੀਅਰ ਚਾਹੇ ਦਾ ਪਹਿਲਾ ਵੌਇਸ ਓਵਰ
ਕੋਈ 10-12 ਸਾਲ ਪਹਿਲੇ ਮੈਂ ਕੀਤਾ ਸੀਗਾ। ਅੱਛਾ ਜੀ। ਹੋਰ ਬੜੇ ਬ੍ਰਾਂਡਸ ਦੇ, ਮਤਲਬ ਕਿ ਉਹ ਸਾਰੇ ਲੋਕ ਵਾਕਫ ਨੇ, ਫਿਰ ਉਹ ਆਉਂਦੇ ਰਹਿੰਦੇ ਨੇ ਤੇ ਮੈਂ ਵੌਇਸ ਓਵਰ ਕਰਦਾ ਰਹਿਣਾ। ਮੇਰਾ ਉਹ ਮੇਰਾ ਕੰਮ ਹੈ। ਹਾਂਜੀ ਬਿਲਕੁਲ ਸਹੀ, ਪ੍ਰੋਫੈਸ਼ਨ। ਹਾਂ, ਉਹ ਮੇਰਾ ਕੰਮ ਹੈ ਜੀ। ਤੇ ਇਸ ਤੋਂ ਇਲਾਵਾ ਵੀ ਰਾਣਾ ਸਾਹਿਬ ਦੀ ਜੌਬ ਜਾਂ ਕੋਈ ਬਿਜ਼ਨਸ ਕਰਦੇ ਆ? ਹਾਂਜੀ, ਮੈਂ ਘਰ ਬਣਾ ਕੇ ਸੇਲ ਕਰਦਾ ਜੀ। ਅੱਛਾ। ਆਪਣੇ ਘਰ ਬਣਾਉਣਾ ਫਿਰ ਉਹ ਸੇਲ ਕਰਨਾ। ਉਸ ਤੋਂ ਇਲਾਵਾ ਮੈਂ ਇੱਕ ਕੰਪਨੀ 'ਚ ਐਜ਼ ਏ ਕ੍ਰੀਏਟਿਵ ਡਾਇਰੈਕਟਰ ਜੌਬ ਕਰਦਾ ਸੀ। ਅੱਛਾ। ਤੇ ਉਸ ਤੋਂ ਇਲਾਵਾ YouTube ਦੇਖਣੀ ਹੁੰਦੀ ਹੈ। ਅੱਛਾ। ਇਹ 3 ਕੰਮ ਨੇ ਜਿਹੜੇ ਮੈਂ ਮੈਨੇਜ ਕਰਨੇ ਹੁੰਦੇ। ਔਰ ਸਾਰੇ ਔਖੇ ਕੰਮ ਨੇ। ਸਾਰੇ ਔਖੇ ਕੰਮ, ਸਾਰੇ। ਮਕਾਨ ਬਣਾ ਕੇ ਉਹਨੂੰ ਮਤਲਬ ਉਹਨੂੰ ਸੇਲ ਕਰਨਾ, ਹਾਂਜੀ। ਉਹ ਬਣਾਉਣਾ ਹੀ ਬੜਾ ਕੰਮ ਹੈ। ਹਾਂਜੀ, ਠੀਕ ਹੈ। ਹਾਂਜੀ। ਫਿਰ YouTube ਦਾ ਜਿਹੜਾ ਇਹ ਵੀ ਇੰਜੀ ਹੈ ਕਿ ਤੁਸੀਂ ਉਹਨਾਂ ਕਿੰਨਾ ਕੁਝ ਖਿਲਾਰ ਲਿਆ ਤੇ ਉਸ ਤੋਂ ਬਾਅਦ ਉਹਨੂੰ ਇਕੱਠਾ ਕਰਕੇ ਲੋਕਾਂ ਨੂੰ ਪੇਸ਼ ਕਰਨਾ ਹੈ, ਤੇ ਉਸ ਤੋਂ ਬਾਅਦ ਉਹਦਾ ਰਿਸਪੌਂਸ ਦੇਖਣਾ ਕਿ ਕੈਸਾ ਆ ਰਿਹਾ ਹੈ। ਸਹੀ ਹੈ, ਬਿਲਕੁਲ ਏਦਾਂ ਹੀ। ਤੇ ਵੈਸੇ ਇਹ ਵੀ ਗੱਲ ਹੈ, ਜਿੰਨੀ ਮਿਹਨਤ ਨਾਲ, ਜਿੰਨੀ ਮੁਹੱਬਤ ਨਾਲ ਕਿ ਜਿੰਨਾ ਤੁਸੀਂ ਕੰਮ ਕਰਦੇ ਹੋ, ਤਾਂ ਅੱਲਾ ਦੀ ਰਹਿਮਤ ਨਾਲ ਰਿਸਪੌਂਸ ਵੀ ਉਹਨਾਂ ਅੱਛਾ ਹੈ। ਅੱਲਾ ਦਾ ਸ਼ੁਕਰ, ਅੱਲਾ ਦਾ ਸ਼ੁਕਰ। ਤੇ ਕੋਈ ਐਸਾ ਜ਼ਿੰਦਗੀ ਦਾ ਕੋਈ ਵਾਕਿਆ ਕੋਈ ਸਾਡੇ ਨਾਲ ਸ਼ੇਅਰ ਕਰਨਾ ਚਾਹੋ, ਸਾਡੇ ਦੇਖਣ ਵਾਲਿਆਂ ਨਾਲ ਸ਼ੇਅਰ ਕਰਨਾ ਚਾਹੋ? ਵਾਕਿਆ ਜ਼ਿੰਦਗੀ 'ਚ ਹੋਏ ਵਾਕਿਆਤ ਨੇ ਮੇਰੇ ਨਾਲ ਸਾਰੇ। ਬਸ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਵਾਕਿਆ ਜਿਹੜਾ ਵੀ ਤੁਹਾਡੇ ਨਾਲ ਹੁੰਦਾ ਹੈ, ਤੁਹਾਨੂੰ ਹਮੇਸ਼ਾ ਆਪਣੀਆਂ ਅੱਖਾਂ ਖੁੱਲੀਆਂ ਰੱਖਣੀਆਂ ਚਾਹੀਦੀਆਂ ਨੇ। ਬਹੁਤ ਸਾਰੇ ਵਾਕਿਆ ਤੁਹਾਡੀ ਜ਼ਿੰਦਗੀ ਨਿਖਾਰਨ ਵਾਸਤੇ ਹੁੰਦੇ ਨੇ। ਤੁਹਾਨੂੰ ਇੱਕ ਆਰਟਿਸਟ ਨੂੰ ਤਾਂ ਕਮ ਸੇ ਕਮ ਉਹ ਦੇਖਣਾ ਚਾਹੀਦਾ ਜਿਹੜਾ ਇੱਕ ਆਮ ਆਦਮੀ ਨਹੀਂ ਦੇਖ ਸਕਦਾ। ਤੁਹਾਡੀ ਅੱਖ ਇੰਨੀ ਪਰਖ ਹੋਣੀ ਚਾਹੀਦੀ ਹੈ। ਬਿਲਕੁਲ ਸਹੀ। ਤੁਹਾਡੀ ਜ਼ਿੰਦਗੀ 'ਚ ਅੱਛੇ ਆਉਣ ਵਾਕੇ, ਮਾੜੇ ਆਉਣ ਵਾਕੇ, ਉਹ ਅਸਲ 'ਚ ਤੁਹਾਨੂੰ ਅੱਗੇ ਲਿਜਾਣ ਵਾਸਤੇ ਹੁੰਦੇ ਨੇ। ਅਗਰ ਤੁਸੀਂ ਉਹਨਾਂ ਤੋਂ ਨਹੀਂ ਸਿੱਖਦੇ, ਫਿਰ ਤੁਹਾਡੀ ਆਪਣੀ ਗਲਤੀ ਹੈ। ਦੁਨੀਆ ਦੇ ਹਰ ਵਾਕੇ ਤੋਂ ਤੁਹਾਨੂੰ ਸਿੱਖ ਕੇ ਤੇ ਮਜ਼ੀਦ ਨਿਖਰ ਕੇ ਅੱਗੇ ਜਾਣਾ ਚਾਹੀਦਾ ਹੁੰਦਾ ਹੈ। ਫਨੀ ਗੱਲਾਂ ਤਾਂ ਮੈਂ ਤੁਹਾਡੀਆਂ ਬਹੁਤ ਸਾਰੀਆਂ ਸੁਣੀਆਂ ਨੇ, ਲੇਕਿਨ ਇੱਕ ਤੁਸੀਂ ਇੱਕ ਬੱਚੀ ਦੇ ਹਵਾਲੇ ਨਾਲ ਇੱਕ ਟ੍ਰੈਜਡੀ ਕਲਿੱਪ ਇੱਕ ਛੋਟਾ ਜਿਹਾ ਤੁਸੀਂ ਸੈਂਡ ਕੀਤਾ ਸੀ, ਉਹ ਮੈਂ ਉਹਦੇ ਤੋਂ ਬੜਾ ਇੰਸਪਾਇਰ ਹੋਇਆ। ਮਾਸ਼ਾਅੱਲਾ, ਬੜਾ ਖੂਬਸੂਰਤ ਬੋਲੇ ਹੋ ਤੁਸੀਂ, ਔਰ ਉਹ ਸੱਚੀ ਹਕੀਕਤ ਸੀ ਉਹ ਜੋ ਵੀ ਸੀ ਤੁਸੀਂ ਬਿਆਨ ਕਰ ਰਹੇ ਸੀ। ਕਿ ਉਹ ਤਕਲੀਫ ਜਿਹੜੀ, ਉਹ ਦੁੱਖ ਜਿਹੜਾ ਹੈ ਨਾ, ਉਹ ਸਿਰਫ ਇੱਕ ਫਨਕਾਰ ਹੀ ਸਮਝ ਸਕਦਾ ਹੈ ਉਸ ਤਕਲੀਫ ਨੂੰ, ਜਾਂ ਇੱਕ ਬਾਪ ਸਮਝ ਸਕਦਾ ਹੈ। ਹੋਰ ਕੋਈ ਦੂਸਰਾ ਤੀਸਰਾ ਬੰਦਾ ਸਮਝ ਨਹੀਂ ਸਕਦਾ। ਤੇ ਉਹਦੇ ਹਵਾਲੇ ਨਾਲ ਕੋਈ ਮੈਨੂੰ ਕੋਈ ਮੈਸੇਜ ਕੋਈ ਕਨਵੇ ਕਰਨਾ ਚਾਹੋ? ਸਾਡੀਆਂ ਮਾਵਾਂ, ਭੈਣਾਂ, ਬੀਬੀਆਂ ਦੇਖ ਰਹੀਆਂ ਨੇ ਕਿ ਯਾਰ ਇਸ ਦੁਨੀਆ 'ਚ ਨਾ ਰਿਸਪੈਕਟ ਦਾ ਇੱਕ ਲੈਵਲ ਹੋਣਾ ਚਾਹੀਦਾ ਤੁਹਾਡਾ। ਜੀ। ਤੁਸੀਂ ਸਭ ਕੁਝ ਹੋਵੋ ਲੇਕਿਨ ਨਾ ਜਾਨਵਰ ਨਾ ਹੋਵੋ। ਤੁਸੀਂ ਤੁਹਾਨੂੰ ਤੁਹਾਡੇ ਅੰਦਰ ਨਾ ਤਰਸ ਜ਼ਰੂਰ ਹੋਣਾ ਚਾਹੀਦਾ। ਖੁਦਾ ਖੌਫ। ਅਗਰ ਬੰਦੇ ਦੇ ਵਿੱਚੋਂ ਤਰਸ ਕੱਢਤਾ ਜਾਵੇ ਨਾ ਤੇ ਦਰਿੰਦਾ ਹੈ। ਫਿਰ ਰੋਣਾ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ। ਤੁਹਾਡਾ ਦਿਲ ਮੋਮ ਹੋਣਾ ਬਹੁਤ ਜ਼ਰੂਰੀ ਹੈ। ਰੋਣ ਨਾਲ ਰੱਬ ਲੱਭ ਜਾਂਦਾ ਹੈ ਤੁਹਾਨੂੰ। ਲੋਕਾਂ ਦਾ ਮੈਂ 45 ਦਾ ਹਾਂ, ਟਾਈਮ ਨਹੀਂ ਹੈ ਇੰਨਾ। ਮੈਂ ਵਾਪਸ ਜਾਣਾ ਤੇ ਮੈਂ ਵਾਪਸ ਜਾ ਕੇ ਉਸ ਅਰਸੇ ਦਾ ਜਵਾਬ ਦੇਣਾ ਹੈ। ਮੈਂ ਕੀ ਕਰਨਾ ਆਇਆ ਸੀ, ਕੀ ਨਹੀਂ ਕਰਨਾ ਆਇਆ ਸੀ। ਤੇ ਫਿਰ ਮੈਂ ਉਹ ਵਾਪਸੀ ਦਾ ਜ਼ਰੂਰ ਖਿਆਲ ਹੋਣਾ ਚਾਹੀਦਾ ਤੁਹਾਨੂੰ। ਤੇ ਇਹ ਹੈ ਕਿ ਮੈਂ ਇੱਥੇ ਜੋ 45 ਈਅਰਸ ਮੈਂ ਸਿੱਖਿਆ, ਉਹ ਮੈਂ ਹੀ ਸਿੱਖਿਆ ਕਿ ਬੰਦੇ ਨੂੰ ਬੰਦੇ ਦਾ ਖਿਆਲ ਬਹੁਤ ਰੱਖਣਾ ਚਾਹੀਦਾ। ਹਕੂਕੁਲ ਬਾਤ। ਬੰਦੇ ਨੂੰ ਬੰਦੇ ਦਾ ਬਹੁਤ ਖਿਆਲ ਰੱਖਣਾ ਚਾਹੀਦਾ। ਤੁਹਾਡੇ ਆਸੇ ਪਾਸੇ ਬਹੁਤ ਮਾਮਲੇ ਨੇ, ਬਹੁਤ ਮਸਾਇਲ ਨੇ, ਤੇ ਉਹ ਤੁਹਾਨੂੰ ਉਹਨਾਂ ਨੂੰ ਦੇਖਣਾ ਚਾਹੀਦਾ। ਕੰਡ ਨਾਲ ਕੰਡ ਜੋੜਨੀ ਚਾਹੀਦੀ ਹੈ। ਤੇ ਬੈਂਕਾਂ 'ਚ ਪਿਆ ਨੇ ਕੁਛ ਨਹੀਂ ਕਰ ਲੈਣਾ ਤੁਹਾਡਾ, ਤੁਹਾਡੇ ਪਲਾਜ਼ਿਆਂ ਨੇ ਤੁਹਾਡਾ ਕੁਛ ਨਹੀਂ ਕਰ ਲੈਣਾ। ਲੇਕਿਨ ਜਿਹੜਾ ਤੁਹਾਡਾ ਕੋਈ ਮਾੜਾ ਭੈਣ ਭਾਈ ਹੈ, ਜਿੰਨਾ ਹੋ ਸਕਦਾ ਹੈ ਉਹਦੀ ਕੇਅਰ ਕਰੋ। ਜਿਹੜੀ ਇੱਕ ਮੇਨ ਗੱਲ ਹੈ ਉਹ ਮੈਂ ਜ਼ਰੂਰ ਕਰਨੀ ਹੈ ਕਿ ਅਗਰ ਤੁਸੀਂ ਰੱਬ ਨੇ ਤੁਹਾਨੂੰ ਦਿੱਤਾ ਹੈ ਤੇ ਤੁਸੀਂ ਆਪਣੇ ਆਪਣੇ ਖਾਨਦਾਨਾਂ 'ਚ ਨਾ ਆਪਣੀਆਂ ਬੱਚੀਆਂ ਦਾ ਜ਼ਰੂਰ ਖਿਆਲ ਰੱਖੋ। ਉਸ ਬੱਚੀ ਨੂੰ ਜਾ ਕੇ ਤੁਸੀਂ ਪੁੱਛੋ, ਬੇਟੇ ਕੋਈ ਤੈਨੂੰ ਸ਼ੈ ਚਾਹੀਦੀ ਹੈ, ਉਹਦਾ ਬਾਪ ਅਗਰ ਮਾੜਾ ਹੈ ਉਹਦਾ ਧਿਆਨ ਰੱਖੋ। ਉਹਨੂੰ ਬਗੈਰ ਕਿਸੇ ਨੁਮਾਇਸ਼ ਦੇ ਉਹਦੇ ਨਾਲ ਜਾ ਕੇ ਖੜੇ ਹੋ ਜਾਓ। ਉਹਦੇ 'ਚ ਤੁਹਾਨੂੰ ਇਹ ਗੱਲ ਕਹਿਣ ਦੀ ਲੋੜ ਨਹੀਂ ਹੈ ਕਿ ਮੈਂ ਕੀਤਾ, ਤਾਂ ਕਿ ਉਹਦੀ ਇੱਜ਼ਤ ਨਫਸ ਮਜਰੂ ਨਾ ਹੋਵੇ, ਉਹਦੀ ਵੀ
ਕਿਉਂਕਿ ਮਾਮਲਾ ਤਾਂ ਤੁਹਾਡਾ ਤੇ ਤੁਹਾਡੇ ਰੱਬ ਦਾ ਹੈ ਕਿ ਤੁਸੀਂ ਦੁਨੀਆ ਨੂੰ ਦਿਖਾਉਣਾ ਹੈ। ਬੇਸ਼ੱਕ ਬੇਸ਼ੱਕ ਤੁਸੀਂ ਜਿਹਦੇ ਵਾਸਤੇ ਕਰਨਾ ਹੈ ਤੇ ਉਹਦੇ ਨਾਲ ਤੁਹਾਡਾ ਰਾਬਤਾ, ਉਹਨੂੰ ਤਾਂ ਪਤਾ ਲੱਗ ਗਿਆ। ਉਹਨੂੰ ਤਾਂ ਤੂੰ ਜਦੋਂ ਸੋਚਿਆ ਸੀ ਉਦੋਂ ਹੀ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਅੱਛਾ ਮੇਰਾ ਬੰਦਾ ਤੁਰ ਪਿਆ ਉਹਦਾ। ਤੇ ਫਿਰ ਉਹ ਮਤਲਬ ਹੈਲਪ ਬਹੁਤ ਕਰੋ ਯਾਰ, ਲੋਕਾਂ ਨੂੰ ਹੈਲਪ ਦੀ ਬਹੁਤ ਜ਼ਰੂਰਤ ਹੈ। ਤੇ ਉਹਦੇ ਨਾਲ ਇਹ ਹੈ ਕਿ ਤੁਹਾਡੇ ਨਾ ਅੱਗੇ ਬੱਚਿਆਂ ਦੇ ਰਾਸਤੇ ਅੱਛੇ ਹੋ ਜਾਣਗੇ, ਉਹਨਾਂ ਦੇ ਰੋੜੇ ਜਿਹੜੇ ਖਤਮ ਹੋ ਜਾਣਗੇ, ਉਹਨਾਂ ਦੇ ਮਾਮਲਾ ਜਿਹੜੇ ਉਹ ਸਿੱਧੇ ਹੋ ਜਾਣਗੇ। ਤੇ ਗੁੱਸੇ, ਨਾਰਾਜ਼ਗੀਆਂ, ਝਗੜੇ ਥੋੜੀ ਦੇਰ ਦੇ ਹੋਣੇ ਚਾਹੀਦੇ। ਹੁਣੇ ਗੁੱਸਾ ਚੜੇ ਤੇ ਹੁਣੇ ਮੁੱਕ ਜਾਣਾ ਚਾਹੀਦਾ। ਚੱਲ ਹਾਊ ਜਿਹੜਾ ਆ ਉਹ ਸਾਡੀ ਜ਼ਿੰਦਗੀ 'ਚ ਹੋਣਾ ਚਾਹੀਦਾ ਕਿ ਛੋਟੀਆਂ ਮੋਟੀਆਂ ਗਲਤੀਆਂ, ਸਾਡੇ ਕੋਲ ਮੁਲਾਜ਼ਮ ਕੰਮ ਕਰਦੇ ਆ, ਸਾਡੇ ਘਰਦਾਰੀ 'ਚ ਬੀਵੀਆਂ ਨੇ, ਭੈਣਾਂ ਨੇ, ਸਾਰੇ ਲੋਕ ਨੇ, ਤੇ ਉਹ ਗਲਤੀਆਂ ਹਰ ਬੰਦਾ ਕਰਦਾ ਤੇ ਉਹਨਾਂ ਨੂੰ ਇਗਨੋਰ ਕਰਨਾ ਮੇਰੇ ਖਿਆਲ 'ਚ ਸਿੱਖਣਾ ਚਾਹੀਦਾ। ਮਾਫ ਫੌਰਨ ਕਰ ਦੇਣਾ ਚਾਹੀਦਾ। ਦਿਲ 'ਚ ਗੱਲ, ਲਕੀਰਾਂ ਪਾਉਣੀਆਂ, ਬਦਲੇ ਲੈਣੇ, ਕੀ ਕੱਢਣਾ ਇੱਥੋਂ? 4 ਦਿਨ ਦੀ ਜ਼ਿੰਦਗੀ ਹੈ, ਕੁਛ ਨਹੀਂ ਹੈਗਾ। बिल्कुल दरगुजर करना चाहिए और मालिक कायनात का शुक्र अदा करना चाहिए कि अगर अल्लाह पाक ने तुहानू इस काबिल बनाया कि तुसी किसी दे काम आओ, ये भी ओदी रहमत है, सही है, ओदी करीमी है। वरना तुसी भी उन्हीं लाचार हो सकते हो, उन्हीं मजबूर हो सकते हो। तो मालिक का शुक्र यही अदा करना चाहिए कि मेरे मालिक शुक्र अल्हम्दुलिल्लाह कि सानू इस काबिल कर देते कि असीं किसी दे काम आईए। और इसी तरह हर इंसान को दूसरे इंसान के काबिल होना चाहिए, कम होना चाहिए। अगर ऐसी ही सोच सबकी हो जाए तो फिर कोई भी परेशानी की टेंशन ना हो। लो जी राणा साहब, बड़ा मजा आया बैठ के, बड़ा मैं शुक्रिया नहीं अदा कर सकता, मेरे को अल्फाज नहीं है कि जिन्नी मुहब्बत तुसी दी और मैनू मेरा इत्थे आउण दा मकसद जिहड़ा सी वो अल्हम्दुलिल्लाह पूरा हो गया। और मैं जनाब सलूट करना, बहुत शुक्रिया, थैंक यू। वालेकुम अस्सलाम सर।